ਜੀ ਜਨਾਬ। ਅੱਜ ਕਿਉਂਕਿ ਬਾਬੇ ਉਹਨਾਂ ਦਾ ਜਨਮ ਦਿਨ ਹੈ ਤੇ ਅਸੀਂ ਹੁਣ ਤੁਹਾਡੇ ਕੋਲੋਂ ਜਿਹੜੀ ਉਹਨਾਂ ਦੇ ਹਵਾਲੇ ਨਾਲ ਤੁਸੀਂ ਲਿਖਿਆ ਹੈ, ਅਸੀਂ ਉਹ ਸੁਣਾਂਗੇ ਤੁਹਾਡੀ ਗੱਲਬਾਤ। ਹਾਂਜੀ, ਮੈਂ ਬਸ ਸਿਰਫ ਦੋ ਗੱਲਾਂ ਕਰ ਦੇਵਾਂ ਜਿਹੜੀਆਂ ਕਿ ਸਾਡੇ ਲਹਿੰਦੇ ਪੰਜਾਬ ਵਾਸਤੇ ਬੜੀਆਂ ਜ਼ਰੂਰੀ ਨੇ, ਕਿਉਂਕਿ ਸਾਡੇ ਗਦਰ ਪਾਰਟੀ ਨੂੰ ਉਂਝ ਨਹੀਂ ਪੜ੍ਹਿਆ ਗਿਆ, ਨਾ ਗਦਰੀ ਬਾਬਿਆਂ ਨਾਲ ਇੰਜ ਐਸੋਸੀਏਟ ਕੀਤਾ ਗਿਆ, ਔਰ ਉਹਦੀ ਬਹੁਤ ਸਾਰੀ ਵਜ੍ਹਾ, ਲੇਕਿਨ ਇਹ ਬੜਾ ਜ਼ਰੂਰੀ ਹੈ ਕਿ ਅਸੀਂ ਸਮਝੀਏ ਕਿ ਇਹ ਜਦੋਂ ਪੰਜਾਬ ਦੀ ਗੱਲ ਹੁੰਦੀ ਹੈ ਤੇ ਗਦਰੀ ਬਾਬਿਆਂ ਦੀ ਗੱਲ ਇੰਝ ਹੀ ਹੁੰਦੀ ਹੈ ਜਿਵੇਂ ਅਸੀਂ ਆਪਣੀ ਬਾਕੀ ਬਾਬਿਆਂ ਦੀ ਗੱਲ ਕਰਦੇ ਹਾਂ, ਔਰ ਇਹ ਕਰਨਾ ਸਾਡੇ ਸਾਰਿਆਂ ਵਾਸਤੇ ਬੜਾ ਜ਼ਰੂਰੀ ਹੈ। ਔਰ ਇਹ ਬੜਾ ਸੌਖਾ ਸਾਡੇ ਵਾਸਤੇ, ਔਰ ਦੋ ਚੀਜ਼ਾਂ ਨੇ ਇਸ ਵਾਸਤੇ ਮੈਂ ਜਿਹੜੀਆਂ ਜ਼ਿਕਰ ਕਰਨਾ ਜ਼ਰੂਰੀ ਹੈ ਕਿ ਬਾਬੇ ਸੋਹਣ ਸਿੰਘ ਬਕਣਿਆਂ ਦੀ ਜਿਹੜੀ ਬੀਤੀ ਸੀ, ਜਿਹੜੀ ਆਟੋਬਾਇਓਗ੍ਰਾਫੀ ਉਹਨਾਂ ਨੇ ਲਿਖੀ ਹੈ, ਉਹ ਉਰਦੂ 'ਚ ਲਿਖੀ ਹੈ ਉਹਨਾਂ ਨੇ, ਔਰ ਉਹ ਸਾਡੇ ਲਹਿੰਦੇ ਪੰਜਾਬ ਵਿੱਚ ਅਹਿਮਦ ਸਲੀਮ ਨੇ SDPI ਦੀ ਤਰਫੋਂ ਛਾਪੀ ਵੀ ਹੈ, ਔਰ ਇਹ ਉਹਦਾ ਟਾਈਟਲ ਹੈ। ਔਰ ਇਹਦੇ ਵਿੱਚ ਉਹਨੇ ਹੱਥ ਲਿਖਤ ਜਿਹੜੀ ਬਾਬੇ ਦੀ ਹੈ, ਕਿਉਂਕਿ ਹੱਥ ਲਿਖਤ ਸੀ ਉੱਥੋਂ ਉਹਨੇ ਛਾਪੀ ਹੈ, ਉਹਦੀ ਪਿਕਚਰ ਵੀ ਉਹਨੇ ਦਿੱਤੀ ਹੈ, ਔਰ ਇਹ ਤੁਹਾਨੂੰ ਜਿਹੜੇ ਉਰਦੂ ਪੜ੍ਹ ਸਕਦੇ ਨੇ ਉਹਨਾਂ ਨੂੰ ਨਜ਼ਰ ਆ ਰਹੀ ਹੋਏਗੀ। ਸੋ ਇਹ ਬੜੇ ਸ਼ਰਮ ਦੀ ਗੱਲ ਹੈ ਕਿ ਸਾਡੇ ਕੋਲ ਛਪੀ ਹੋਈ ਹੈ ਔਰ ਬਾਬੇ ਨੇ ਉਰਦੂ 'ਚ ਲਿਖੀ ਹੈ ਸਭ ਤੋਂ ਪਹਿਲੇ, ਔਰ ਉਹ ਵੀ ਨਹੀਂ ਸਾਡਿਆਂ ਬੰਦਿਆਂ ਨੇ ਪੜ੍ਹੀ, ਔਰ ਇਹ ਬਿਲਕੁਲ 96 ਸਫ਼ੇ ਦੀ ਹੈ, ਔਰ ਇਹ ਪੜ੍ਹ ਕੇ ਸਾਨੂੰ ਪਤਾ ਲੱਗਦਾ ਫਸਟ ਹੈਂਡ ਕਿ ਗਦਰ ਮੂਵਮੈਂਟ ਕੀ ਸੀ ਔਰ ਕੀ ਕੰਮ ਕੀਤਾ ਬਾਬੇ ਬਕਣੇ ਨੇ ਔਰ ਕਰਤਾਰ ਸਿੰਘ ਸਰਾਭਾ ਨੇ ਔਰ ਬਾਕੀ ਜਿਹੜੇ ਮੌਲਵੀ ਬਰਕਤੁੱਲਾ ਔਰ ਜਿਹੜੇ ਲੋਕ ਨਾਲ ਸ਼ਾਮਲ ਸਨ ਬਾਬਿਆਂ ਦੇ ਉਸ ਟਾਈਮ ਤੇ। ਔਰ ਦੂਜੀ ਚੀਜ਼ ਵੀ ਹੈ ਸਾਡੇ ਵਾਸਤੇ ਲਹਿੰਦੇ ਪੰਜਾਬ ਵਾਸਤੇ ਕਿ ਬਾਬਾ ਹੋਰੀ ਜਦੋਂ ਫੜੇ ਗਏ ਨੇ ਤੇ ਪਹਿਲੇ ਉਹਨਾਂ ਨੂੰ ਡਿਸਟ੍ਰਿਕਟ ਜੇਲ੍ਹ ਮੁਲਤਾਨ ਵਿੱਚ ਲਿਆਇਆ ਗਿਆ। ਸੋ ਪਹਿਲੀ ਵਾਰ ਜਦੋਂ ਫੜੇ ਗਏ ਨੇ 14 ਅਕਤੂਬਰ 1914 ਨੂੰ, ਤੇ ਉਹ ਡਿਸਟ੍ਰਿਕਟ ਜੇਲ੍ਹ ਮੁਲਤਾਨ ਰਹੇ ਨੇ। ਫਿਰ ਉਹਨਾਂ ਨੂੰ ਸਾਰੀ ਫੇਰੀ ਜਿਹੜੀ ਉਹਨਾਂ ਦੀ ਹੈ ਜੇਲ੍ਹ ਯਾਤਰਾ ਦੀ, ਉਹਦੇ ਵਿੱਚ ਉਹ ਸੈਂਟਰਲ ਜੇਲ੍ਹ ਲਾਹੌਰ ਵੀ ਰਹੇ ਨੇ, ਔਰ ਉਹਨਾਂ ਦੀ ਭਗਤ ਸਿੰਘ ਦੇ ਨਾਲ ਵੀ ਮੁਲਾਕਾਤ ਹੈ, ਔਰ ਉਹਦੇ ਉੱਤੇ ਉਹਨਾਂ ਨੇ 5 ਸਫ਼ਿਆਂ ਦਾ, ਬਲਕਿ 3 ਸਫ਼ਿਆਂ ਦਾ ਇੱਕ ਅਲੱਗਾ ਸੈਕਸ਼ਨ ਵੀ ਹੈ ਉਹਨਾਂ ਦੀ ਆਟੋਬਾਇਓਗ੍ਰਾਫੀ ਕਿ ਭਗਤ ਸਿੰਘ ਨਾਲ ਕੈਸੀ ਮੁਲਾਕਾਤ ਰਹੀ ਉਹਨਾਂ ਦੀ। ਉਹ ਦੋਨੋਂ ਵੀ ਇੱਕੋ ਟਾਈਮ ਤੇ ਰਹੇ ਨੇ। ਔਰ ਦੂਜਾ ਇੰਟਰਸਟਿੰਗ ਇਹ ਹੈ ਕਿ ਅੰਡੇਮਾਨ ਦੇ ਵਿੱਚ ਸਵਰਕਰ, ਜਿਹੜਾ ਵੀਰ ਸਵਰਕਰ ਜਿਹਨੂੰ ਕਹਿੰਦੇ ਨੇ ਹਿੰਦੂਤਵਾ ਦਾ, ਉਹਦੇ ਨਾਲ ਵੀ ਬਾਬੇ ਦੀ ਮੁਲਾਕਾਤ ਹੋਈ ਹੈ। ਉਹ ਕਾਲੇ ਪਾਣੀ 'ਚ ਵੀ ਹੋਈ ਹੈ ਤੇ ਉਸ ਤੋਂ ਬਾਅਦ ਬਰੋਡਾ ਜੇਲ੍ਹ ਵਿੱਚ ਵੀ ਹੋਈ ਹੈ। ਸੋ ਉਹ ਬੜਾ ਉਹਦਾ ਸਟਲ ਤਰੀਕੇ ਨਾਲ ਉਹਨਾਂ ਨੇ ਜ਼ਿਕਰ ਕੀਤਾ, ਉਹਨੇ ਜਿਹੜਾ ਕੰਪਰੋਮਾਈਜ਼ ਕਰਕੇ ਨਿਕਲਿਆ ਉਹਦਾ ਵੀ ਜ਼ਿਕਰ ਕੀਤਾ ਉਹਨਾਂ ਨੇ ਇੱਕ ਲਾਈਨ ਵਿੱਚ। ਸੋ ਇਹ ਈਵਨ ਬਾਬਾ ਸਾਡੇ ਉਸ ਟਾਈਮ ਦੀ ਸਾਰੀ ਜਿਹੜੀ ਈਥੋਸ ਹੈ ਔਰ ਸਾਡਾ ਜਿਹੜਾ ਰੈਵੋਲੂਸ਼ਨ ਹੈ, ਉਹ ਸ਼ੁਕਰ ਹੈ ਬਾਬਾ ਲਿਖ ਗਿਆ ਹੈ 80-90 ਸਫ਼ਿਆਂ ਦੇ ਵਿੱਚ, ਜਿਹੜਾ ਪੜ੍ਹਨਾ ਬੜਾ ਜ਼ਰੂਰੀ ਹੈ। ਔਰ ਦੂਜੀ ਚੀਜ਼ ਜਿਹੜੀ ਇੰਪੋਰਟੈਂਟ ਹੈ, ਅਗੇਨ ਮੇਰਾ ਫੋਕਸ ਕਿਉਂਕਿ ਲਹਿੰਦੇ ਪੰਜਾਬ ਵਾਸਤੇ ਹੈ, ਕਿਉਂਕਿ ਚੜ੍ਹਦੇ 'ਚ ਤੇ ਫਿਰ ਵੀ ਗਦਰੀ ਪਾਰਟੀ ਤੇ ਕੰਮ ਹੋਇਆ ਹੈ, ਉਹ ਇਹ ਹੈ ਕਿ ਬਾਬੇ ਸਾਡੇ ਗਦਰ ਵੱਲ ਗਏ ਇਸ ਵਜ੍ਹਾ ਤੋਂ ਸਨ, ਔਰ ਤੁਸੀਂ ਪੜ੍ਹੋ ਤੇ ਤੁਹਾਨੂੰ ਪਤਾ ਲੱਗਦਾ ਕਿ ਇਹਨਾਂ ਨੇ ਜਦੋਂ ਉਹ ਰੇਸਿਜ਼ਮ ਅਮਰੀਕਾ 'ਚ ਵੇਖਿਆ ਤੇ ਉੱਥੇ ਉਹ ਕਹਿੰਦੇ ਸਨ ਵੀ ਸਾਡੀ ਬੇਇੱਜ਼ਤੀ ਬਾਕੀ ਮਜ਼ਦੂਰ ਵੀ ਕਰਦੇ ਸਨ, ਇਸ ਵਜ੍ਹਾ ਤੋਂ ਵੀ ਅਸੀਂ ਉਸ ਗੁਲਾਮੀ ਦਾ ਹਿੱਸਾ ਬਣੇ ਹੋਏ ਹਾਂ। ਔਰ ਇੱਕ ਉਹਨਾਂ ਨੇ ਵਾਕਿਆ ਲਿਖਿਆ ਬਾਬੇ ਸੋਹਣ ਸਿੰਘ ਬਕਣਾ ਨੇ ਆਪਣੀ ਆਟੋਬਾਇਓਗ੍ਰਾਫੀ ਕਿ ਅਸੀਂ ਨੌਕਰੀ ਲੈਣ ਗਏ ਇੱਕ ਅਮਰੀਕੀ ਕੋਲ, ਤੇ ਉਹਨੇ ਸਾਨੂੰ ਬੜੀ ਇੱਜ਼ਤ ਨਾਲ ਕੁਰਸੀਆਂ ਤੇ ਬਿਠਾਇਆ ਤੇ ਬਿਠਾ ਕੇ ਸਾਨੂੰ ਪੁੱਛਦਾ ਕਿ ਤੁਹਾਡੇ ਤੇ ਹਕੂਮਤ ਕੌਣ ਕਰ ਰਿਹਾ, ਤੇ ਅਸਾਂ ਕਿਹਾ ਜੀ ਗੋਰੇ। ਤੇ ਉਹਨੇ ਕਿ ਤੁਹਾਡੀ ਆਬਾਦੀ ਕਿੰਨੀ ਹੈ? ਤੇ ਉਦੋਂ 30 ਕਰੋੜ ਹੈ ਉਹਨਾਂ ਨੇ ਲਿਖਿਆ। ਤੇ ਕਹਿੰਦਾ ਤੁਸੀਂ 30 ਕਰੋੜ ਬੰਦੇ ਹੋ ਜਾਂ 30 ਕਰੋੜ ਭੇਡਾਂ ਹੋ? ਜੇ ਤੁਸੀਂ 30 ਕਰੋੜ ਬੰਦੇ ਹੋ ਤੇ ਇਹ ਮੇਰੇ ਕੋਲ ਬੰਦੂਕਾਂ ਪਈਆਂ ਨੇ, ਤੁਸੀਂ ਲੈ ਜਾਓ, ਪਹਿਲੇ ਆਪਣਾ ਮੁਲਕ ਛੁਡਾਓ ਤੇ ਫਿਰ ਮੈਂ ਤੁਹਾਨੂੰ ਆਂਦਿਆਂ ਨਾਲ ਗੇਟ ਤੇ ਮਿਲਾਂਗਾ ਵੀ ਸਹੀ ਤੇ ਨੌਕਰੀ ਵੀ ਦੇਵਾਂਗਾ। ਇਹ ਕਹਿ ਕੇ ਕਹਿੰਦਾ ਕਿ ਉਹਨਾਂ ਨੇ ਬੇਇੱਜ਼ਤ ਕਰਕੇ ਸਾਨੂੰ ਕੱਢ ਦਿੱਤਾ ਕਿ ਨੌਕਰੀ ਮੈਂ ਨਹੀਂ ਦਿੰਦਾ ਗੁਲਾਮਾਂ ਨੂੰ, ਇਹ ਜਿਹੇ ਨੂੰ ਜਿਹੜੇ ਇੰਨੀ ਗੁਲਾਮ। ਸੋ ਇਹ ਬੜਾ ਇੱਕ ਇੰਟਰਸਟਿੰਗ ਹੈ, 90 ਸਫ਼ੇ ਦੇ ਵਿੱਚ ਪੂਰਾ ਸਾਡਾ ਇਤਿਹਾਸ ਜਿਹੜਾ ਕਲੋਨੀਅਲ ਉਹ ਸਾਰਾ ਐਸੇ ਹੀ ਲੱਭ ਜਾਂਦਾ। ਬਟ ਐਨੀਵੇ ਨਜ਼ਮ ਤੇ ਆਂਦੇ ਹੋਇਆ, ਸੋ ਮੈਂ ਬਾਬਿਆਂ ਵਾਸਤੇ ਇੱਕ ਵੇਲ ਲਿਖੀ ਸੀ ਜਿਹੜੀ ਕਿ ਮੈਂ ਪੜ੍ਹ ਕੇ ਸੁਣਾਉਣਾ। ਉਹ ਪੰਜਾਬੀ ਨਜ਼ਮ ਹੈ ਮੇਰੀ, ਗਦਰੀ ਬਾਬਿਆਂ ਦੀ ਵੇਲ, ਸੋਹਣ ਸਿੰਘ ਬਕਣਾ ਤੇ ਕਰਤਾਰ ਸਿੰਘ ਸਰਾਭੇ ਕਾ। ਇਹ ਰਾਈਮ ਵਿੱਚ ਹੈ। ਬਾਬੇ ਨੇ ਭੁੱਖ ਹੜਤਾਲਾਂ ਬਹੁਤ ਕੀਤੀਆਂ ਔਰ ਬਾਬੇ ਨੂੰ ਬੜਾ ਮਾਣ ਸੀ ਕਿ ਮੈਂ ਇਤਨੀਆਂ ਭੁੱਖ ਹੜਤਾਲਾਂ ਕੀਤੀਆਂ ਨੇ। ਸੋ ਉੱਥੋਂ ਸ਼ੁਰੂ ਹੁੰਦੀ ਹੈ ਨਜ਼ਮ, ਛੋਟੀ ਜਿਹੀ ਨਜ਼ਮ ਹੈ। ਭੁੱਖ ਹੜਤਾਲਾਂ ਸਾਲੋਂ ਸਾਲਾਂ ਰੱਤ ਪਿਵਾਈ ਅਸਾਂ, ਭੁੱਖ ਹੜਤਾਲਾਂ ਸਾਲੋਂ ਸਾਲਾਂ ਰੱਤ ਪਿਵਾਈ ਅਸਾਂ, ਨੀਵੀਂ ਅੱਖ ਨਾ ਹੋਈ ਸੀਨੇ ਭਾਂਬੜੋਈ। ਭੁੱਖ ਹੜਤਾਲਾਂ ਸਾਲੋਂ ਸਾਲਾਂ ਰੱਤ ਪਿਵਾਈ ਅਸਾਂ, ਨੀਵੀਂ ਅੱਖ ਨਾ ਹੋਈ ਸੀਨੇ ਭਾਂਬੜ ਹੋਈ। ਭੁੱਖ ਹੜਤਾਲਾਂ ਵੈਰੀ ਚਾਲਾਂ, ਹੱਥੋਂ ਹੱਥ ਤਲਵਾਰਾਂ, ਕਟਕ ਚੜਾਇਆ ਅਸਾਂ, ਕਟਕ ਲਸ਼ਕਰ। ਭੁੱਖ ਹੜਤਾਲਾਂ
वैरी चालां हथों हथ तलवारां कटक चढ़ाया असां संगत जंज निरोई सीने भांभड़ होई भुख हड़तालां संगल पैरां जेलों जेल गिराई भुख हड़तालां संगल पैरां जेलों जेल गिराई अली अली दे नारे मारन मालाबार दे साईं मालाबार मोपल एजिटेशन वाले ਜਿਹੜੇ ਮੁਸਲਮਾਨ ਕਿਸਾਨ ਸਨ ਮਾਲਾਬਾਰ ਦੇ ਉਹ ਬਾਬੇ ਦੇ ਨਾਲ ਬਾਬੇ ਨੇ ਇੰਨੀਆਂ ਜੇਲਾਂ ਵਰਤੀਆਂ ਨੇ ਕਿ ਕੋਮਤੂਰ ਜੇਲ੍ਹ ਦੇ ਵਿੱਚ ਬਾਬੇ ਦੇ ਨਾਲ ਸਨ ਤੇ ਉਹ ਫਾਂਸੀਆਂ ਤੇ ਫਾਂਸੀ ਲਾਏ ਜਾ ਰਹੇ ਜਿਹੜੀ ਖਿਲਾਫਤ ਮੂਵਮੈਂਟ ਔਰ ਮੋਪਲ ਐਜੀਟੇਸ਼ਨ ਜਿਹੜੀ ਹੈ ਸੀ 1921 ਤੇ 22 ਦੀ ਤੇ ਬਾਬੇ ਨੇ ਬੜੇ ਪਿਆਰ ਨਾਲ ਜ਼ਿਕਰ ਕੀਤਾ ਬਲਕਿ ਬਾਬਾ ਹੀ ਕਹਿੰਦਾ ਕਿ ਜਦੋਂ ਉਹਨਾਂ ਦੀਆਂ ਫਾਂਸੀਆਂ ਇੰਨੀਆਂ ਲਾਈਆਂ ਗਈਆਂ ਨੇ ਇਹਨਾਂ ਨੂੰ ਮੋਪਲ ਐਜੀਟੇਸ਼ਨ ਜਿਹਨੂੰ ਮਾਲਾਬਾਰ ਐਜੀਟੇਸ਼ਨ ਵੀ ਕਹਿੰਦੇ ਨੇ ਕਿ ਉਹ ਅਲੀ ਅਲੀ ਦੇ ਨਾਰੇ ਮਾਰਦੇ ਹੋਏ ਫਾਂਸੀ ਤੇ ਚੜ ਜਾਂਦੇ ਸਨ ਤੇ ਅਸੀਂ ਵੇਖਦੇ ਰਹਿੰਦੇ ਸਾਂ ਸੋ ਉਹਦੇ ਨਾਲ ਜੋੜਿਆ ਮੈਂ ਜਾ ਕੇ ਭੁੱਖ ਹੜਤਾਲਾਂ ਸੰਗਲ ਪੈਰਾਂ ਜੇਲੋ ਜੇਲ ਗਿਰਾਈ ਅਲੀ ਅਲੀ ਦੇ ਨਾਰੇ ਮਾਰਨ ਮਾਲਾਬਾਰ ਦੇ ਸਾਈਂ धूड़ो धूड़ लड़ाई मौतों खौफ न काई केड़ी कैद रिहाई भुख हड़तालां सालों सालां रत पिवाई असां नीवी अख न होई सीने भांभड़ होई तौहीद जी जनाब वाह जी वाह बहुत जबरदस्त सर अज कमाल हो गया अज ते साडे ते सारे दोस्त ਇਕੱਠੇ ਹੋ ਗਏ ਅੱਜ ਦੇ ਇਸ ਦਿਨ ਤੇ ਦਿਨ ਵੀ ਬੜਾ ਵੱਡਾ ਦਿਨ ਅੱਜ ਬਾਬਾ ਜੀ ਦਾ ਜਨਮ ਦਿਨ ਔਰ ਉਹਨਾਂ ਦੇ ਹਵਾਲੇ ਨਾਲ ਅੱਜ ਦੀ ਗੱਲਬਾਤ ਮੇਰੇ ਵਾਸਤੇ ਤੇ ਅੱਜ ਬਹੁਤ ਅਹਿਮ ਦਿਨ ਨੇ ਔਰ ਸਾਡੇ ਕਲੱਬ ਵਾਸਤੇ ਕਿ ਅੱਜ ਦੋ ਸਕਾਲਰ ਸਾਡੇ ਨਾਲ ਅੱਜ ਦੇ ਇਸ ਦਿਨ ਤੇ ਮੌਜੂਦ ਨੇ ਔਰ ਅਸੀਂ ਮਾੜੀ ਚੰਗੀ ਜਿਸ ਤਰ੍ਹਾਂ ਦੀ ਵੀ ਇੱਕ ਕੋਸ਼ਿਸ਼ ਕੀਤੀ ਕਿ ਅੱਜ ਦੇ ਦਿਨ ਨੂੰ ਅਸੀਂ ਜਿਹੜਾ ਉਹ ਬਾਬਾ ਜੀ ਨੂੰ ਜਿਹੜਾ ਅਸੀਂ ਸਾਡੇ ਵੱਲੋਂ ਵੀ ਸਲਾਮ ਪਹੁੰਚੇ ਅਸੀਂ ਟ੍ਰਿਬਿਊਟ ਪੇਸ਼ ਕਰ ਸਕੀਏ ਉਹ ਅਸੀਂ ਇੱਕ ਕੋਸ਼ਿਸ਼ ਕੀਤੀ ਔਰ ਤੁਹਾਡੀ ਦੋਸਤਾਂ ਦੀ ਜਿਹੜੀ ਉਹ ਬੜੀ ਮਿਹਰਬਾਨੀ ਕਿ ਤੁਸੀਂ ਸਾਡਾ ਸਾਥ ਬਣੇ ਔਰ ਸਾਰਾ ਪ੍ਰੋਗਰਾਮ ਤੇ ਤੁਹਾਡਾ ਹੀ ਸੀ ਔਰ ਤੁਸੀਂ ਹੀ ਇਹਨੂੰ ਤੋੜ ਚਾੜਿਆ ਅੱਜ ਦੇ ਇਸ ਪ੍ਰੋਗਰਾਮ ਵਾਸਤੇ ਬਹੁਤ ਬਹੁਤ ਸ਼ੁਕਰੀਆ ਦੇਸਰਾਜ ਕਾਲੀ ਜੀ ਤੁਹਾਡਾ ਔਰ ਬਹੁਤ ਬਹੁਤ ਸ਼ੁਕਰੀਆ ਮਹਿਮੂਦ ਅਵਾਨ ਸਾਹਿਬ ਸਰ ਤੁਹਾਡਾ ਤੁਸੀਂ ਜਿਹੜੇ ਇੰਨੇ ਅਰਜੈਂਟ ਨੋਟਿਸ ਤੇ ਤੁਸੀਂ ਤਸ਼ਰੀਫ ਲਿਆਏ ਔਰ ਜਨਾਬ ਦੇਸਰਾਜ ਕਾਲੀ ਜੀ ਹੋਣਾ ਦਾ ਔਰ ਸਭ ਤੋਂ ਵੱਧ ਕੇ ਜਿਹੜੇ ਸਾਡੇ ਨਾਲ ਦੋਸਤ ਅੱਜ ਦੇ ਇਸ ਪੂਰੇ ਗੱਲਬਾਤ ਦੇ ਵਿੱਚ ਸ਼ਾਮਲ ਹੋਏ ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਬੜੀ ਮਿਹਰਬਾਨੀ ਤੁਹਾਡੀ ਜੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਰੇ ਦੋਸਤ ਜਿਹੜੇ ਸ਼ਾਮਲ ਹੋਏ ਉਹਨਾਂ ਦਾ ਬਹੁਤ ਸ਼ੁਕਰੀਆ ਔਰ ਬਾਬਾ ਜੀ ਸੋਹਣ ਸਿੰਘ ਪਕਨਾ ਦੇ ਅੱਜ ਦੇ ਇਸ ਦਿਨ ਦੇ ਹਵਾਲੇ ਨਾਲ ਅਸੀਂ ਇਹ ਆਪਣੇ ਲਾਇਲਪੁਰ ਯੰਗ ਹਿਸਟੋਰੀਅਨ ਕਲੱਬ ਵੱਲੋਂ ਔਰ ਅਸੀਂ ਆਪਣੇ ਜਿਹੜੇ ਯੰਗ ਹਿਸਟੋਰੀਅਨਸ ਨੇ ਉਹਨਾਂ ਦੇ ਨਾਲ ਇਹ ਗੱਲ ਪੱਕੀ ਕਰਦੇ ਹਾਂ ਕਿ ਅਸੀਂ ਆਪਣੇ ਪੰਜਾਬ ਦੇ ਜਿਹੜੇ ਹੀਰੋਜ਼ ਨੇ ਉਹਨਾਂ ਦੀ ਜਿਹੜੀ ਸਹੀ ਅਸੀਂ ਸਮਝਦੇ ਹਾਂ ਕਿ ਜਿਹੜੀ ਇੱਕ ਸੱਚੀ ਤੇ ਸੁੱਚੀ ਸੂਰਤ ਹੈ ਜੋ ਉਹਨਾਂ ਨੇ ਕੀਤੀ ਹੰਡਾਈ ਉਹ ਅਸੀਂ ਆਪਣੇ ਜਿਹੜੇ ਯੰਗ ਸਕਾਲਰਸ ਨੇ ਉਹਨਾਂ ਤੱਕ ਲੈ ਕੇ ਆਈਏ ਆਮ ਲੋਕਾਂ ਦੇ ਸਾਹਮਣੇ ਲੈ ਕੇ ਜਿਨ੍ਹਾਂ ਦੇ ਵਾਸਤੇ ਉਹਨਾਂ ਨੇ ਕੰਮ ਕੀਤਾ ਸੋ ਅਸੀਂ ਅੱਜ ਉਹਦਾ ਆਰ ਅਸੀਂ ਕਰਦੇ ਰਹੇ ਹਾਂ ਔਰ ਅੱਜ ਦਾ ਵੀ ਦਿਨ ਉਹਦੇ ਵਿੱਚ ਅਸੀਂ ਸ਼ਾਮਲ ਕੀਤਾ ਔਰ ਮੇਰੀ ਦੋਸਤਾਂ ਅੱਗੇ ਰਿਕੁਐਸਟ ਹੈ ਜਿਹੜੇ ਸਾਨੂੰ ਵੇਖ ਰਹੇ ਨੇ ਕਿ ਵੱਧ ਤੋਂ ਵੱਧ ਇਹਦੇ ਵਿੱਚ ਹਿੱਸਾ ਬਣੋ ਔਰ ਬੜੀ ਖੁਸ਼ੀ ਦੀ ਗੱਲ ਹੋਏਗੀ ਅਗਰ ਕੋਈ ਦੋਸਤ ਇਹਨਾਂ ਸਾਰੀਆਂ ਗੱਲਾਂ ਨੂੰ ਆਪਣੇ ਕਿਉਂਕਿ ਸਾਡੇ ਨਾਲ ਬਹੁਤ ਸਾਰੇ ਦੋਸਤ ਐਸੇ ਨੇ ਜਿਹੜੇ ਰਿਸਰਚਰ ਨੇ ਹਿਸਟੋਰੀਅਨਸ ਨੇ ਉਹ ਲਿਖਦੇ ਨੇ ਆਰਟੀਕਲਸ ਅਗਰ ਉਹ ਉਹ ਸਾਡੀਆਂ ਇਹਨਾਂ ਗੱਲਾਂ ਨੂੰ ਸਾਡੀਆਂ ਇਹਨਾਂ ਚੀਜ਼ਾਂ ਨੂੰ ਅਗਰ ਉਹ ਸਾਈਟ ਕਰਨ ਆਪਣੇ ਰਿਸਰਚ ਆਰਟੀਕਲਸ ਦੇ ਵਿੱਚ ਤੇ ਬਹੁਤ ਅੱਛਾ ਹੋਏਗਾ ਔਰ ਸਾਡੇ ਜਿਹੜੇ ਸਕਾਲਰਸ ਨੇ ਉਹ ਵੀ ਪੰਜਾਬ ਦੇ ਨਾਲ ਰਿਲੇਟਡ ਮੁxtਲਿਫ ਟਾਪਿਕਸ ਦੇ ਉੱਪਰ ਕੰਮ ਕਰਨ ਔਰ ਪੰਜਾਬ ਦੀ ਤਾਰੀਖ ਨੂੰ ਇਕੱਠਿਆਂ ਕਰਨ ਦਾ ਇੱਕ ਜਿਹੜਾ ਯਤਨ ਅਸੀਂ ਕਰ ਰਹੇ ਹਾਂ ਉਹਦੇ ਵਿੱਚ ਸਾਡਾ ਸਾਥ ਬਣਾ ਬਹੁਤ ਬਹੁਤ ਸ਼ੁਕਰੀਆ ਮਿਲਨੇ ਅਗਲੇ ਪ੍ਰੋਗਰਾਮ ਦੇ ਨਾਲ ਰੱਬ ਰੱਖਾ